ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹੋਸਟ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਅੱਜ ਡਾਕਟਰ ਸਾਹਿਬ 21 ਫਰਵਰੀ 2014 10 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਅੱਜ ਦਾ ਕੋਈ ਖਾਸ ਮੁੱਦਾ ਜਿਸ ਤੇ ਤੁਸੀਂ ਚਰਚਾ ਕਰਨਾ ਚਾਹੋਗੇ? ਦੇਖੋ, ਅੱਜ ਦਾ ਦਿਨ ਜਿੱਥੇ ਸਿੱਖ ਇਤਿਹਾਸ ਦੇ ਪੱਤਰਿਆਂ ਦੇ ਵਿੱਚ ਇੱਕ ਖੂਨੀ ਪੱਤਰਾ ਜੋੜਦਾ, ਉੱਥੇ ਮਾਂ ਬੋਲੀ ਜਾਂ ਮਦਰ ਟੰਗ ਦੇ ਪ੍ਰਸੰਗ ਦੇ ਵਿੱਚ ਵੀ ਇਸ ਦਿਨ ਦੀ ਅਹਿਮੀਅਤ ਹੈ। ਹਾਂਜੀ। 21 ਫਰਵਰੀ 1920 ਨੂੰ ਅੱਜ ਦੇ ਦਿਨ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ। ਬੇਸ਼ੱਕ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਜੀ ਕਿ ਇਤਿਹਾਸਕ ਹਵਾਲੇ ਦੱਸਦੇ ਨੇ ਕਿ 20 ਫਰਵਰੀ ਨੂੰ ਜਿਹੜਾ ਜਥਾ ਸਿੰਘਾਂ ਦਾ ਉਹ ਅੰਦਰ ਪਹੁੰਚ ਜਾਂਦਾ ਹੈ। ਮਹੰਤ ਦੇ ਗੁੰਡੇ ਜਿਹੜੇ ਉਹਨੇ ਹਾਇਰ ਕੀਤੇ ਹੋਏ ਸੀ ਨਨਕਾਣਾ ਸਾਹਿਬ ਦੇ ਨਾਲ ਬਹੁਤ ਜ਼ਮੀਨ ਸੀ। ਮਹੰਤ ਨਰੈਣੂ ਜਿਹੜਾ ਇੱਕ ਬਦਕਾਰ ਆਦਮੀ ਸੀ। ਹਾਂਜੀ। ਔਰ ਕਿਉਂਕਿ ਥਾਂ ਥਾਂ ਤੇ ਇੱਕ ਮੁਹਿੰਮ ਚੱਲ ਪਈ ਸੀ ਗੁਰਦੁਆਰਾ ਸੁਧਾਰ ਲਹਿਰ ਦੀ, ਮਹੰਤਾਂ ਤੋਂ ਗੁਰਦੁਆਰੇ ਲੈਣ ਦੀ, ਸੋ ਇਸ ਨੂੰ ਵੀ ਪਤਾ ਸੀ ਕਿ ਇਸ ਦੀਆਂ ਕਰਤੂਤਾਂ ਕਰਕੇ ਅਲਟੀਮੇਟਲੀ ਪੰਥ ਨੇ ਇਸ ਗੁਰਦੁਆਰਾ ਸਾਹਿਬ ਨੂੰ ਵੀ ਲੈਣਾ ਔਰ ਇਸ ਦੇ ਲਈ ਕਾਰਵਾਈਆਂ ਚੱਲ ਵੀ ਰਹੀਆਂ ਸੀ ਜੀ। ਸੋ ਉਸ ਨੇ ਅਗਾਊਂ ਪ੍ਰਬੰਧ ਕੀਤੇ ਹੋਏ ਸੀ ਔਰ ਉਸ ਨੇ ਆਪਣੇ ਉਹਨਾਂ ਹਥਿਆਰਬੰਦ ਗੁੰਡਿਆਂ ਰਾਹੀਂ ਉਹਨਾਂ ਸਾਰੇ ਦੇ ਸਾਰੇ ਜਥੇ ਨੂੰ, ਗਿਣਤੀ ਸੰਭਵ ਨਹੀਂ ਹੋਈ, 170 ਤੱਕ ਗਿਣਤੀ ਜਾਂਦੀ ਹੈ ਕਿਉਂਕਿ ਬਹੁਤ ਸਾਰਿਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਦੇ ਟੁਕੜੇ ਟੁਕੜੇ ਕਰਕੇ ਤੇ ਉਹਨਾਂ ਨੂੰ ਜਿਉਂਦਿਆਂ ਹੀ ਜਿਹੜਾ ਹੈ ਉਹ ਕੁਛ ਨੂੰ ਸਾੜ ਦਿੱਤਾ ਗਿਆ ਸੀ। ਲੇਕਿਨ ਇਹ ਗਿਣਤੀ 130 ਤੋਂ ਲੈ ਕੇ 170 ਤੱਕ ਜਾਂਦੀ ਹੈ ਜੀ। ਔਰ ਇਹ ਜਿਹੜਾ ਅੱਜ ਦੇ ਦਿਨ ਫਿਰ ਉਹਨਾਂ ਸਾਰਿਆਂ ਦਾ ਇਕੱਠਾ ਕਰਕੇ ਸੰਸਕਾਰ ਕੀਤਾ ਗਿਆ। ਉਹਨਾਂ ਨੂੰ ਜਦੋਂ ਸਿੱਖ ਹਜ਼ਾਰਾਂ ਦੀ ਗਿਣਤੀ 'ਚ ਅਗਲੇ ਦਿਨ ਪਹੁੰਚੇ, ਸਾਰੇ ਕੰਪਲੈਕਸ 'ਚੋਂ ਉਹਨਾਂ ਨੇ ਜੋ ਵੀ ਕਿਸੇ ਦੀ ਸਰੀਰ ਦਾ ਟੁਕੜਾ ਮਿਲਿਆ ਉਹਨੂੰ ਇਕੱਠਾ ਕੀਤਾ ਔਰ ਪੰਥ ਦੇ ਵਿੱਚ ਇੱਕ ਰੋਹ ਸੀ, ਵੈਰਾਗ ਸੀ। ਔਰ ਉਦੋਂ ਇੱਕ ਸਿੱਖ ਬੁਲਾਰੇ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਮਹੰਤ ਦੇ ਕਾਲੇ ਗੁਨਾਹ ਦਾ ਇੰਨਾ ਕੁ ਜ਼ਿਆਦਾ ਅੰਦਰ ਜਿਹੜਾ ਹੈ ਉਹ ਅਪਵਿੱਤਰਤਾ ਸੀ ਜੀ ਕਿ ਉਸ ਨੂੰ ਧੋਣ ਲਈ ਸ਼ੁੱਧ ਪਵਿੱਤਰ ਖੂਨ ਦੀ ਲੋੜ ਸੀ, ਜਿਹੜਾ ਕਿ ਸਿੰਘਾਂ ਨੇ ਆਪਣਾ ਖੂਨ ਬਹਾ ਕੇ ਇਸ ਦੇ ਗੁਨਾਹ ਧੋ ਦਿੱਤੇ ਨੇ। ਇਹ ਬਹੁਤ ਵੱਡਾ ਸਾਕਾ ਜਿਸ ਦੇ ਉਸੇ ਦਿਨ ਹੀ ਡਿਪਟੀ ਕਮਿਸ਼ਨਰ ਔਰ ਕਮਿਸ਼ਨਰ ਕੰਗ, ਜਿਸ ਦੇ ਸਾਹਮਣੇ ਫਿਰ ਜਥੇਦਾਰ ਕਰਤਾਰ ਸਿੰਘ ਝੱਬਰ ਆ ਕੇ ਖਲੋ ਗਏ। ਹਜ਼ਾਰਾਂ ਦੀ ਗਿਣਤੀ ਸਿੱਖ ਘੋੜਿਆਂ ਤੇ ਸਵਾਰ ਉਹਨਾਂ ਦੇ ਪਿੱਛੇ ਸਨ ਜੀ। ਔਰ ਉਸ ਨੇ ਫਿਰ ਡਰਦਿਆਂ ਚਾਬੀਆਂ ਵੀ ਨਨਕਾਣਾ ਸਾਹਿਬ ਦੀਆਂ ਸਿੰਘਾਂ ਦੇ ਹਵਾਲੇ ਕੀਤੀਆਂ। ਸੋ ਇਹ ਜਿੱਥੇ ਇੱਕ ਸਾਕਾ ਸੀ ਉੱਥੇ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਸੀ। ਉਸ ਨੂੰ ਅੱਜ ਤੱਕ ਵੀ ਅਸੀਂ ਯਾਦ ਕਰਦੇ ਹਾਂ। ਦੂਸਰਾ ਵਾਕਿਆ ਉਹ ਵੀ 21 ਫਰਵਰੀ 1924 ਜੈਤੋ ਦੇ ਮੁਕਾਮ ਤੇ, ਜਦੋਂ ਕਿ ਮਸ਼ੀਨ ਗੰਨਾਂ ਦੇ ਸਾਹਮਣੇ 500 ਦਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਇਆ ਸਿੰਘਾਂ ਦਾ ਜਥਾ, ਜਿਨ੍ਹਾਂ ਦੀ ਅਰਦਾਸ ਸੀ ਕਿ ਰਿਪੁਦਮਨ ਸਿੰਘ ਨਾਭਾ ਨੂੰ ਜਦੋਂ ਗੱਦੀਓਂ ਲਾਇਆ ਗਿਆ ਤੇ ਪੰਥ ਨੇ ਪ੍ਰੋਟੈਸਟ ਕੀਤਾ, ਉਸ ਨੂੰ ਕਾਲੇ ਦਿਨ ਵਜੋਂ ਮਨਾਇਆ। ਤੇ ਇਸ ਗੁਰਦੁਆਰਾ ਸਾਹਿਬ ਜੈਤੋ ਦੇ ਅਖੰਡ ਪਾਠ ਸਾਹਿਬ ਉਸ ਕੰਟੈਕਸਟ ਦੇ ਵਿੱਚ ਹੀ ਰੱਖਿਆ ਸੀ ਜਿਸ ਨੂੰ ਖੰਡਿਤ ਕਰ ਦਿੱਤਾ ਗਿਆ ਸੀ ਜੀ। ਸੋ ਉਸ ਖੰਡਿਤ ਪਾਠ ਨੂੰ ਮੁੜ ਜਾਰੀ ਕਰਵਾਉਣ ਦੇ ਲਈ ਇਹ ਜਥੇ ਸ਼ੁਰੂ ਹੋਏ ਔਰ ਇਸ ਜਥੇ ਦੇ ਉੱਤੇ ਮਸ਼ੀਨ ਗਨ ਦੇ ਨਾਲ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਔਰ ਦੇਸੀ ਰਾਜਾ ਉਹਨੇ ਉਸ ਦੀਆਂ ਫੋਰਸਿਸ ਨੇ ਫਾਇਰਿੰਗ ਕੀਤੀ। 100 ਤੋਂ ਜ਼ਿਆਦਾ ਸਿੰਘ ਜਿਹੜੇ ਨੇ ਸ਼ਹੀਦ ਹੋਏ, ਬਹੁਤ ਸਾਰੇ ਜ਼ਖਮੀ ਹੋਏ ਔਰ ਇਹ ਫਿਰ ਲੰਬਾ ਮੋਰਚਾ ਚੱਲਦਾ ਰਿਹਾ। ਬਾਅਦ ਦੇ ਵਿੱਚ ਸਰਕਾਰ ਨੇ ਉੱਥੋਂ ਆਪਣੀਆਂ ਪੋਸਟਾਂ ਹਟਾ ਲਈਆਂ ਔਰ ਸਿੰਘਾਂ ਨੇ ਉੱਥੇ ਫਿਰ 101 ਅਖੰਡ ਪਾਠਾਂ ਦੀ ਲੜੀ ਜਿਹੜੀ ਹੈ ਉਹ ਆਰੰਭ ਕੀਤੀ। ਹਾਂਜੀ। ਸੋ ਗੁਰਦੁਆਰਾ ਸੁਧਾਰ ਲਹਿਰ ਦੇ ਇਹ ਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ, ਚਾਬੀਆਂ ਦਾ ਮੋਰਚਾ, ਇਹਨਾਂ ਸਾਰਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ। ਔਰ ਅੱਜ ਦੇ ਦਿਨ ਜੀ ਅਸੀਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ, ਕਿਉਂਕਿ ਜੈਤੋ ਦੇ ਮੋਰਚੇ 'ਚ ਸਿੰਘਣੀ ਬੀਬੀ ਦੀ ਵੀ ਇੱਕ ਸ਼ਹੀਦ ਦੀ ਗੱਲ ਆਉਂਦੀ ਹੈ ਕਿ ਉਹ ਜਥੇ ਦੇ ਜਥੇਦਾਰ ਦੇ ਮਨਾ ਕਰਨ ਦੇ ਬਾਵਜੂਦ ਤੁਰ ਪਈ। ਉਸ ਦੇ ਕੁੱਛੜ ਬੱਚਾ ਸੀ ਚੁੱਕਿਆ ਹੋਇਆ ਕੁਛ ਮਹੀਨੇ ਦਾ, ਔਰ ਜਦੋਂ ਗੋਲੀਆਂ ਚੱਲੀਆਂ ਔਰ ਉਸ ਦੇ ਬੱਚੇ ਦੇ ਗੋਲੀਆਂ ਲੱਗੀਆਂ, ਉਹਨੇ ਉਹਨੂੰ ਛਾਤੀ ਨਾਲੋਂ ਲਾ ਕੇ ਇੱਕ ਸਾਈਡ ਦੇ ਉੱਤੇ ਇੱਕ ਜਿਹੜਾ ਉਹ ਰੱਖ ਕੇ ਤੇ ਉਹਨੇ ਖੁਦ ਫਿਰ ਉਹ ਜਥੇ ਦੇ ਨਾਲ ਮਾਰਚ ਕਰਦੀ ਰਹੀ ਔਰ ਇਵੇਂ ਸ਼ਹੀਦ ਹੋਈ। ਸੋ ਇਹਨਾਂ ਸਾਰਿਆਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਪਰ ਇਸ ਚੋਂ ਜਿਹੜੀ ਗੱਲ ਅਸੀਂ ਇੰਨੀਆਂ ਕੁਰਬਾਨੀਆਂ ਦੇ ਨਾਲ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ, 1925 ਦੇ ਵਿੱਚ ਗੁਰਦੁਆਰਾ ਐਕਟ ਹੋਂਦ 'ਚ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਹੁਣ 1925 ਤੋਂ ਹੁਣ ਤੱਕ ਅਸੀਂ ਦੇਖੀਏ ਤੇ ਲਗਭਗ 99 ਸਾਲ ਬਣ ਜਾਂਦੇ ਨੇ
ਹਾਂਜੀ ਤੇ ਅੱਜ ਅਸੀਂ ਇਹ ਵਿਚਾਰ ਕਰਨ ਦੇ ਲਈ ਮਜਬੂਰ ਹਾਂ ਕਿ ਕੀ ਇਹ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਪਿਛਲੇ 3 ਦਹਾਕਿਆਂ 'ਚ ਖਾਸ ਤੌਰ ਤੇ ਔਰ ਹੁਣ ਜਿਸ ਤਰੀਕੇ ਦੇ ਨਾਲ ਇਹ ਬਾਦਲ ਦੀ ਨਿੱਜੀ ਜਗੀਰ ਬਣੀ ਹੋਈ ਹੈ, ਸ਼੍ਰੋਮਣੀ ਕਮੇਟੀ ਜੀ। ਹੋਏ, ਅਕਾਲ ਤਖਤ ਹੋਏ, ਸ਼੍ਰੋਮਣੀ ਅਕਾਲੀ ਦਲ ਹੋਏ, ਕਿ ਕੀ ਇਹਨਾਂ ਦੀ ਕਾਰਗੁਜ਼ਾਰੀ ਅੱਜ ਕਿਸੇ ਤਰ੍ਹਾਂ ਵੀ ਮਹੰਤਾਂ ਦੇ ਮੁਕਾਬਲੇ ਬਿਹਤਰ ਹੈ? ਜੋ ਕੁਝ ਮਹੰਤ ਕਰਦੇ ਸਨ ਉਹੀ ਕਰਤੂਤਾਂ, ਉਹੀ ਕਬਜ਼ਾ, ਉਹੀ ਨਿੱਜੀ ਉਸ ਨੂੰ ਜਾਇਦਾਦ ਸਮਝਣਾ। ਜੀ ਅੱਜ ਹੀ ਮੇਰੀ ਚੰਡੀਗੜ੍ਹ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅੱਜ ਕੱਲ੍ਹ ਕਾਰਗੁਜ਼ਾਰੀ ਹੈ? ਉਹ ਕਹਿੰਦੇ ਜੀ ਇੱਥੇ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਹਿੰਦੇ, ਇਹਨੂੰ ਇੱਥੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਕਹਿੰਦੇ ਨੇ। ਇਹ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਦੀ, ਇਹ ਤਾਂ ਗੋਲਕ ਇਕੱਠੀ ਕਰਦੇ ਨੇ ਔਰ ਗੋਲਕ ਬਾਦਲ ਦੇ ਹਵਾਲੇ ਕੀਤੀ ਹੋਈ ਹੈ। ਸੋ ਇਹ ਸਾਡੇ ਲਈ ਇੱਕ ਕਾਫੀ ਚਿੰਤਨ ਦਾ ਔਰ ਫਿਕਰ ਦਾ ਵੀ ਵਿਸ਼ਾ ਹੈ ਕਿ ਅੱਜ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਨਾ ਉੱਥੇ ਗੁਰਮਰਿਆਦਾ, ਔਰ ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਫੇਲਿਅਰ ਹੈ ਕਿ ਪੰਜਾਬ ਦੇ ਵਿੱਚ ਏਜੰਸੀਆਂ ਨੇ ਰਾਧਾ ਸਵਾਮੀ ਹੋਣ, ਰੰਗਕਾਰੀ ਹੋਣ, ਆਸ਼ੂਤੋਸ਼ ਹੋਏ, ਭਨਿਆਰੇ ਵਾਲਾ ਹੋਏ, ਕੋਈ ਹੋਰ ਹੋਏ, ਕੂੜ ਸੌਦਾ ਹੋਏ, ਇਹ ਸਾਰੇ ਖੜੇ ਕਰ ਦਿੱਤੇ ਨੇ ਜੀ। ਸੋ ਦੂਸਰਾ ਇਸ਼ੂ ਜਿਹੜਾ ਅੱਜ 21 ਫਰਵਰੀ ਦਾ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ, ਜਿਸ ਨੂੰ ਅਸੀਂ ਕੌਮਾਂਤਰੀ ਮਾਂ ਬੋਲੀ ਦਿਨ ਕਵਾਂਗੇ, ਹਾਂਜੀ ਇਹ ਐਲਾਨਿਆ ਹੋਇਆ ਹੈ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਯੂਨੈਸਕੋ ਨੇ। ਔਰ ਇਹਦਾ ਵੀ ਇੱਕ ਬੜਾ ਯੂਨੀਕ ਇਤਿਹਾਸ ਹੈ। ਕੱਲ੍ਹ ਸਾਡੇ ਇੱਥੇ ਸਾਊਂਡ ਵਿਊ ਕੰਪਲੈਕਸ ਦੇ ਵਿੱਚ ਬਹੁਤ ਵੱਡਾ ਬੰਗਾਲੀਆਂ ਦਾ ਸਮਾਗਮ ਸੀ, ਉਹਨਾਂ ਨੇ ਇੱਕ ਦਿਨ ਪਹਿਲਾਂ ਕੀਤਾ। ਸੋ ਇਹ ਵੀ ਇਸ ਦਿਨ ਨੂੰ ਸਮਰਪਿਤ ਸੀ। ਇਸ ਦਾ ਇਤਿਹਾਸ ਇਹ ਹੈ ਕਿ 47 ਦੀ ਦੇਸ਼ ਵੰਡ ਵੇਲੇ ਜਦੋਂ ਜ਼ਬਾਨ ਦਾ ਇਸ਼ੂ ਹੈ, ਕਾਂਗਰਸ ਨੇ ਤਾਂ 1930 'ਚ ਪਾਸ ਕੀਤਾ ਹੋਇਆ ਸੀ ਮਤਾ ਕਿ ਅਸੀਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜ਼ਬਾਨ ਦੇ ਆਧਾਰ ਦੇ ਉੱਤੇ ਪੁਨਰਗਠਨ ਕਰਾਂਗੇ ਸਟੇਟਾਂ ਦਾ, ਜਾਂ ਰੀਆਰਗੇਨਾਈਜ਼ ਕਰਾਂਗੇ। ਹਾਲਾਂ ਇਹ ਵੱਖਰੀ ਕਹਾਣੀ ਹੈ ਵੀ ਕਿਵੇਂ ਪੰਜਾਬੀ ਜ਼ਬਾਨ ਨੂੰ ਮਾਨਤਾ ਦਿਵਾਉਣ ਦੇ ਲਈ ਸਿੱਖਾਂ ਨੂੰ ਲਗਾਤਾਰ 19 ਸਾਲ ਬਾਅਦ ਜਿਹੜਾ ਉਹ ਪੰਜਾਬੀ ਸੂਬਾ ਦਿੱਤਾ ਹੈ, ਉਹ ਵੀ ਰਾਜਧਾਨੀ ਕੱਢ ਲਈ, ਪੰਜਾਬੀ ਬੋਲਦੇ ਇਲਾਕੇ ਕੱਢ ਲਏ, ਪਾਣੀ ਕੱਢ ਲਏ। ਪਾਕਿਸਤਾਨ ਦੇ ਵਿੱਚ ਵੀ ਇਹ ਇਸ਼ੂ ਜਿਹੜੇ ਪਾਕਿਸਤਾਨ ਦੇ ਫਾਊਂਡਰ ਸੀ ਉਹ ਠੀਕ ਤਰੀਕੇ ਨਾਲ ਇਹਨੂੰ ਹੱਲ ਨਹੀਂ ਕਰ ਸਕੇ ਜੀ, ਕਿਉਂਕਿ ਪਾਕਿਸਤਾਨ ਦੇ ਵਿੱਚ ਵੱਡੀ ਗਿਣਤੀ 'ਚ ਉਸ ਵੇਲੇ ਮੈਜੋਰਿਟੀ ਬੰਗਾਲੀਆਂ ਦੀ ਸੀ, ਉਸ ਤੋਂ ਬਾਅਦ ਪੰਜਾਬੀ ਸਨ, ਫਿਰ ਸਿੰਧੀ ਔਰ ਫਰੰਟੀਅਰ ਔਰ ਬਲੋਚੀ। ਜੀ ਜਿਹੜੇ ਲੋਕ ਯੂਪੀ ਬਿਹਾਰ 'ਚੋਂ ਗਏ, ਜਿਨ੍ਹਾਂ ਨੂੰ ਮਹਾਜਰ ਕਿਹਾ ਜਾਂਦਾ, ਇਹਨਾਂ ਦੀ ਜ਼ਬਾਨ ਉਰਦੂ ਸੀ। ਬਾਕੀ ਪੰਜਾਬੀਆਂ ਦੀ ਪੰਜਾਬੀ ਸੀ, ਸਿੰਧੀਆਂ ਦੀ ਸਿੰਧੀ ਸੀ, ਬੰਗਾਲੀਆਂ ਦੀ ਬੰਗਾਲੀ ਸੀ ਜੀ, ਔਰ ਬਲੋਚੀਆਂ ਪਠਾਣਾ ਦੀ ਪਸ਼ਤੋ ਸੀ। ਸੋ ਹੁਣ ਉਹ ਜਿਹੜੇ ਲੋਕ ਨੇ ਬੰਗਾਲੀ ਖਾਸ ਤੌਰ ਤੇ ਜਾਂ ਤਮਿਲ ਹੋਣ, ਉਹਨਾਂ ਨੂੰ ਆਪਣੀ ਜ਼ਬਾਨ, ਆਪਣੇ ਸੱਭਿਆਚਾਰ, ਆਪਣੇ ਕਲਚਰ ਦੇ ਉੱਤੇ ਬੜਾ ਮਾਣ ਹੈ। ਹੁਣ ਜਦੋਂ ਉਰਦੂ ਜ਼ਬਾਨ ਰਾਸ਼ਟਰੀ ਜ਼ਬਾਨ ਬਣੀ, ਪੰਜਾਬੀ ਤਾਂ ਸੌਂ ਗਏ ਪੰਜਾਬ ਵਾਲੇ ਪਾਕਿਸਤਾਨ ਦੇ, ਬਲੋਚੀ ਸਿੰਧੀ ਤਾਂ ਪਹਿਲਾਂ ਹੀ ਸਮਝਦੇ ਸੀ ਅਸੀਂ ਮਾਈਨੋਰਿਟੀ। ਬੰਗਾਲੀਆਂ ਨੇ ਇਹਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਸਾਡਾ ਕਲਚਰ ਨਹੀਂ ਰਹੇਗਾ, ਜੇ ਜ਼ਬਾਨ ਨਾ ਰਹੀ ਸਾਡਾ ਸੱਭਿਆਚਾਰ ਨਹੀਂ ਰਹੇਗਾ। ਔਰ ਉਸ ਕੰਟੈਕਸਟ ਦੇ ਵਿੱਚ ਹੀ ਕਾਫੀ ਦੇਰ ਵਿਰੋਧ ਹੁੰਦਾ ਰਿਹਾ। ਨਤੀਜੇ ਦੇ ਤੌਰ ਤੇ 21 ਫਰਵਰੀ 1952 ਨੂੰ ਜਦੋਂ ਕਿ ਇੱਕ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ, ਜਿਹਦੇ 'ਚ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਕਾਫੀ ਇਨਵੋਲਵ ਸੀ, ਦੂਸਰੇ ਲੋਕ ਵੀ ਸੀ, ਔਰ ਉਸ ਦੇ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ। 3 ਸਟੂਡੈਂਟ ਵੀ ਮਰੇ, ਹੋਰ ਲੋਕ ਵੀ ਮਰੇ। ਸੋ ਇਹ ਸ਼ੁਰੂਆਤ ਸੀ। ਬੇਸ਼ੱਕ ਭਾਰਤੀ ਫੌਜ ਨੇ ਮੁਕਤੀ ਵਾਹਿਨੀ ਦਾ ਡਰਾਮਾ ਕਰਕੇ ਬਾਅਦ ਦੇ ਵਿੱਚ 1971 ਦੇ ਵਿੱਚ ਬੰਗਲਾਦੇਸ਼ ਬਣਾਇਆ, ਉਹਦੇ ਡਿਫਰੈਂਟ ਰੀਜ਼ਨਸ ਨੇ ਹੋਰ ਵੀ। ਪੋਲੀਟੀਕਲੀ ਵੀ ਜਦੋਂ ਉਹਨਾਂ ਦੀ ਪਾਰਟੀ ਦੀ ਮੈਜੋਰਿਟੀ ਸੀ ਸ਼ੇਖ ਮੁਜੀਬੁਰ ਰਹਿਮਾਨ ਦੀ, ਉਹਨੂੰ ਮੌਕਾ ਨਹੀਂ ਮਿਲਿਆ ਸਰਕਾਰ ਬਣਾਉਣ ਦਾ। ਬਾਕੀ ਇੰਡੀਅਨ ਏਜੰਸੀਜ਼ ਨੇ ਆਪਣੀ ਗੇਮ ਖੇਡੀ। ਪਰ ਅਸੀਂ ਸਮਝਦੇ ਹਾਂ ਵੀ ਇਹ ਜ਼ਬਾਨ ਦਾ ਮੁੱਦਾ ਐਸਾ ਸੀ ਜਿਹੜਾ ਪਹਿਲਾ ਪੂਰਬੀ ਪਾਕਿਸਤਾਨ ਔਰ ਪੱਛਮੀ ਪਾਕਿਸਤਾਨ ਦੇ ਵਿੱਚ ਕਲੈਸ਼ ਦਾ ਕਾਰਨ ਬਣਿਆ। 1971 ਜਦੋਂ ਬੰਗਲਾਦੇਸ਼ ਹੋਂਦ ਦੇ ਵਿੱਚ ਆ ਗਿਆ, 1972 ਦੇ ਕਰੀਬ ਉਹਨੂੰ ਮਾਨਤਾ ਮਿਲੀ। ਔਰ ਫਿਰ ਕੈਨੇਡਾ ਦੇ ਵਿੱਚ ਇੱਕ ਸੰਸਥਾ ਹੈ ਮਦਰ ਲੈਂਗੁਏਜਸ ਆਰਗੇਨਾਈਜੇਸ਼ਨ ਉਹਨੂੰ ਕਹਿੰਦੇ ਨੇ, ਉਹਨਾਂ ਨੇ ਵੀ ਐਫਰਟ ਕੀਤਾ ਕਿ ਹੋਰ ਇੰਟਰਨੈਸ਼ਨਲ ਡੇ UN ਮਨਾਉਂਦੀ ਹੈ, ਕੋਈ ਵਿਮਨ ਡੇ ਹੈ, ਕੋਈ ਹੋਰ ਡੇ ਹੈ, ਵੀ ਕਿਉਂ ਨਾ ਇੱਕ ਜ਼ਬਾਨ ਦੇ ਆਧਾਰ ਦੇ ਉੱਤੇ ਵੀ ਹੋਏ। ਉਹਨਾਂ ਨੇ ਬੰਗਲਾਦੇਸ਼ ਵਾਲਿਆਂ ਨਾਲ ਸੰਪਰਕ ਕੀਤਾ ਤੇ ਬੰਗਲਾਦੇਸ਼ ਨੇ ਜਿਹੜਾ ਲਗਭਗ 28 ਹੋਰ ਦੇਸ਼ਾਂ ਦੀ ਹਮਾਇਤ ਨਾਲ ਫਿਰ ਇੱਕ ਮਤਾ ਲਿਆਂਦਾ ਯੂਨੈਸਕੋ ਦੇ ਵਿੱਚ, ਯੂਨਾਈਟਿਡ ਨੇਸ਼ਨਸ ਨੇ, ਔਰ ਉਹਨਾਂ ਨੇ ਉਸ ਮਤੇ ਨੂੰ ਮੰਨਦਿਆਂ 17 ਨਵੰਬਰ 1999 ਨੂੰ ਇਹ ਗੱਲ ਦਾ ਐਲਾਨ ਕੀਤਾ ਯੂਨੈਸਕੋ ਨੇ ਕਿ UN ਵੱਲੋਂ ਇੱਕ ਇੰਟਰਨੈਸ਼ਨਲ ਮਦਰਸ ਟੰਗ ਡੇ ਡਿਕਲੇਅਰ ਕੀਤਾ ਜਾਏਗਾ।
ਔਰ ਫਿਰ ਉੱਥੇ ਬੰਗਾਲੀਆਂ ਨੇ ਆਪਣਾ ਪੂਰੀ ਖੇਡ ਖੇਡੀ ਕਿ ਉਹਨਾਂ ਨੇ ਜਿਹੜਾ ਦਿਨ ਕਿਹੜਾ ਐਲਾਨਿਆ ਜਾਣਾ, ਉਹਨਾਂ ਨੇ ਉਹ 21 ਫਰਵਰੀ ਦਾ ਦਿਨ ਚੁਣਵਾਇਆ, ਜਿਹੜਾ ਕਿ 21 ਫਰਵਰੀ 1952 ਨੂੰ ਜਦੋਂ ਕਿ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਉਹਨਾਂ ਦੇ ਸ਼ਹੀਦ ਹੋਏ ਸੀ। ਸੋ ਹੁਣ ਇਹ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਹੈ। ਪੰਜਾਬ ਦੀਆਂ ਵੀ ਮੈਂ ਰਿਪੋਰਟਾਂ ਦੇਖ ਰਿਹਾ ਸੀ, ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਇਸ ਸਬੰਧ ਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਕੀਤਾ ਹੈ, ਮਾਰਚ ਵੀ ਕੀਤਾ, ਜਿਹਦੇ ਵਿੱਚ ਹਜ਼ਾਰਾਂ ਵਿਦਿਆਰਥੀ, ਸਟੂਡੈਂਟ, ਕੁਝ ਕਲਾਕਾਰ ਵੀ ਸ਼ਾਮਲ ਹੋਏ। ਹਾਂਜੀ, ਲੁਧਿਆਣੇ 'ਚ ਵੀ ਹੈ, ਹੋਰ ਵੀ ਕਈ ਥਾਂ ਤੇ ਸੈਲੀਬ੍ਰੇਟ ਹੋ ਰਿਹਾ। ਸਿੱਖਾਂ ਨੇ ਆਪਣੀ ਜ਼ੁਬਾਨ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ। ਪੰਜਾਬੀ ਸੂਬਾ ਐਜੀਟੇਸ਼ਨ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ, ਕਿੰਨਿਆਂ ਦੀਆਂ ਜਾਇਦਾਦਾਂ ਕੁਰਕ, ਕਿੰਨੇ ਗੋਲੀਆਂ ਦਾ ਸ਼ਿਕਾਰ। ਔਰ ਅਨਫੋਰਚੂਨੇਟਲੀ ਜਿਹੜੇ ਪੰਜਾਬ ਦੀ ਸਮੱਸਿਆ, ਜਿਹਨੂੰ ਕਈ ਵਾਰ ਕਿਹਾ ਜਾਂਦਾ ਹੈ, ਕਈ ਵਾਰੀ ਸਿੱਖ ਸਮੱਸਿਆ ਵੀ ਕਿਹਾ ਜਾਂਦਾ, ਮੈਂ ਸਮਝਦਾ ਵੀ ਸਮੱਸਿਆ ਤਾਂ ਇਹ ਇੰਡੀਅਨ ਸਟੇਟ ਦੀ ਹੈ ਜੀ। ਉਹਦੀ ਸਭ ਤੋਂ ਵੱਡੀ ਜੇ ਜੜ ਕਹਿਣੀ ਹੋਏ, ਉਹ ਪੰਜਾਬੀ ਸਾਡੇ ਹਿੰਦੂ ਭਰਾਵਾਂ ਭੈਣਾਂ ਦਾ ਆਪਣੀ ਬੋਲੀ ਤੋਂ ਮੁਨਕਰ ਹੋਣਾ ਸੀ। ਕਿਉਂਕਿ ਪਹਿਲੀ ਮਰਦਮਸ਼ੁਮਾਰੀ 1951 ਦੇ ਵਿੱਚ ਹੋਈ, ਜਿਹਦੇ 'ਚ ਪੰਜਾਬ ਦੇ ਸਾਡੇ ਹਿੰਦੂ ਵੀਰਾਂ ਭੈਣਾਂ ਨੇ ਉਸ ਵੇਲੇ ਦਾ ਜਿਹੜਾ ਮਹਾਸ਼ਾ ਪ੍ਰੈਸ ਲਾਹੌਰ 'ਚ ਸੀ, ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ, ਜਿੰਨੀ ਨਫ਼ਰਤ ਉਹ ਮੁਸਲਮਾਨਾਂ ਨਾਲ ਕਰਦੇ ਗਏ, ਤਿਉਂ ਮੁਸਲਮਾਨਾਂ ਨੂੰ ਇਹ ਲੱਗਾ ਵੀ ਪਾਕਿਸਤਾਨ ਉਹਨਾਂ ਦੇ ਲਈ ਕੋਈ ਬਹੁਤ ਚੰਗੀ ਚੀਜ਼ ਹੋਏਗੀ। ਇਸੇ ਤਰ੍ਹਾਂ ਉੱਥੋਂ ਲਾਹੌਰੋਂ ਉਹਨਾਂ ਨੇ ਆਪਣੀ ਪ੍ਰੈਸ ਚੁੱਕੀ ਜਲੰਧਰ ਲਾ ਲਈ। ਇਹ ਵਰਿੰਦਰ, ਇਹ ਪ੍ਰਤਾਪ ਚਲਾਉਂਦਾ ਸੀ, ਯਸ਼ ਇਹ ਮਿਲਾਪ ਚਲਾਉਂਦਾ ਸੀ, ਲਾਲਾ ਜਗਤ ਨਾਰਾਇਣ ਹਿੰਦ ਸਮਾਚਾਰ, ਬਾਅਦ 'ਚ ਇਹਨਾਂ ਨੇ ਪੰਜਾਬ ਕੇਸਰੀ ਜਗਬਾਣੀ ਸ਼ੁਰੂ ਕੀਤੀ। ਇਹਨਾਂ ਨੇ ਬਹੁਤ ਧੂਆਂਧਾਰ ਪ੍ਰਚਾਰ ਕੀਤਾ, ਪੰਜਾਬੀ ਹਿੰਦੂਆਂ ਨੂੰ ਕਿਹਾ ਕਿ ਵੀ ਤੁਸੀਂ ਆਪਣੀ ਬੋਲੀ ਹਿੰਦੀ ਲਿਖਾਉਣੀ, ਤੁਸੀਂ ਪੰਜਾਬੀ ਨਹੀਂ ਲਿਖਾਉਣੀ। ਸੋ ਜਿਹੜੀ ਪਹਿਲੀ ਮਰਦਮਸ਼ੁਮਾਰੀ 1951 ਦੀ ਹੋਈ, ਉਹਦੇ 'ਚ ਉਹਨਾਂ ਨੇ ਡਟ ਕੇ ਆਪਣੀ ਬੋਲੀ ਹਿੰਦੀ ਲਿਖਾਈ। ਇਹੀ ਫਿਰ 1961 'ਚ ਹੋਇਆ, ਕਿਉਂਕਿ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ, ਫਿਰ ਉਹਨਾਂ ਨੇ ਆਪਣੀ ਬੋਲੀ। ਔਰ ਲਿਖਣ ਵਾਲੇ ਵੀ ਹੈਰਾਨ ਹੁੰਦੇ ਸੀ ਜਿਹੜੇ ਉਹਨਾਂ ਦੇ ਸੈਂਸਸ ਦਾ ਡਾਟਾ ਲੈਂਦੇ ਨੇ, ਕਿ ਪੰਜਾਬੀ 'ਚ ਬੋਲ ਕੇ ਹਿੰਦੀ ਲਿਖਾਉਂਦੇ ਸੀ ਕਿ ਜੀ ਸਾਡੀ ਬੋਲੀ ਹਿੰਦੀ ਹੈ, ਲਿਖੋ ਭਾਈ, ਅਸੀਂ ਤਾਂ ਹਿੰਦੀ ਬੋਲਦੇ, ਹੁਣ ਬੋਲੋ ਪੰਜਾਬੀ ਰਹੇ ਨੇ, ਪੰਜਾਬੀ ਬੋਲ ਕੇ ਹਿੰਦੀ ਲਿਖਾ ਰਹੇ ਨੇ। ਹੁਣ ਇਹ ਜਿਹੜਾ ਜੜ ਜਿਹੜੀ ਪ੍ਰੋਬਲਮ ਦੀ ਸੀ, ਇੱਥੇ ਲਾਈ ਕੀਤੀ, ਕਿਉਂਕਿ ਜਦੋਂ 1966 'ਚ ਸ਼ਾਹ ਕਮਿਸ਼ਨ ਨੇ ਪੰਜਾਬ ਦੀਆਂ ਬਾਉਂਡਰੀਜ਼ ਬਣਾਈਆਂ ਜੀ, ਹੁਣ ਹੋਇਆ ਇਹ ਕਿ ਬੋਲੀ ਵੰਡੀ ਗਈ, ਸਿੱਖਾਂ ਨੇ ਪੰਜਾਬੀ ਲਿਖਾਈ, ਹਿੰਦੂਆਂ ਨੇ ਹਿੰਦੀ ਲਿਖਾਈ। ਸੋ ਇਹ ਕਦੇ ਨਹੀਂ ਹੋਇਆ। ਮਾਂ ਬੋਲੀ ਧਰਮ ਤਾਂ ਕੋਈ ਵੀ ਹੋ ਸਕਦਾ ਹੈ। ਹੁਣ ਬੰਗਾਲੀ ਹੈ, ਜੇ ਭਾਰਤ ਦੇ ਵਿੱਚ ਰਵਿੰਦਰਨਾਥ ਟੈਗੋਰ ਦਾ ਸਤਿਕਾਰ ਹੈ, ਉਹਦਾ ਲਿਖਿਆ ਜਨ ਗਣ ਮਨ ਰਾਸ਼ਟਰੀ ਗੀਤ ਹੈ, ਤੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਵੀ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ, ਅਮਾਰ ਸੁਨਾਰ ਬਾਂਗਲਾ। ਹੁਣ ਬੰਗਾਲੀ ਹਿੰਦੂ ਹੈ ਜਾਂ ਮੁਸਲਮਾਨ ਹੈ, ਉਹਦੇ ਲਈ ਸਭ ਤੋਂ ਪਹਿਲਾਂ ਆਪਣੀ ਜ਼ਬਾਨ ਹੈ। ਇਸੇ ਤਰ੍ਹਾਂ ਤਮਿਲ ਨੇ, ਤਮਿਲਾਂ ਦੇ ਵਿੱਚ ਕਿਵੇਂ ਤਮਿਲ ਇਕੱਠੇ ਨੇ ਆਪਣੀ ਜ਼ਬਾਨ ਦੇ ਲਈ ਵੀ। ਔਰ ਜੇ ਹੁਣ ਰਾਜੀਵ ਗਾਂਧੀ ਦੇ ਹਥਿਆਰਿਆਂ ਦੀ ਗੱਲ ਆਈ, ਸਾਰੀ ਅਸੈਂਬਲੀ ਨੇ ਯੂਨਾਨੀਮਸ ਪਾਸ ਕੀਤਾ ਰੈਜ਼ੋਲੂਸ਼ਨ ਪਹਿਲਾਂ ਜੀ, ਬਿਲਕੁਲ। ਸੋ ਇਸ ਮਾਮਲੇ 'ਚ ਮੈਂ ਸਮਝਦਾ ਹਾਂ ਵੀ ਜੇ ਸਾਡੇ ਪੰਜਾਬੀ ਹਿੰਦੂ ਵੀਰ ਭੈਣਾਂ ਇਹ ਗੁਨਾਹ ਨਾ ਕਰਦੇ, ਤੇ ਫਿਰ ਜੋ ਪੰਜਾਬ ਨੇ ਸੰਤਾਪ ਭੋਗਿਆ, ਗੱਲ ਇੱਥੋਂ ਤੱਕ ਜਾਣੀ ਨਹੀਂ ਸੀ। ਸਿੱਖ ਤਾਂ ਇੱਕ ਫਰਾਕ ਦਿਲ ਕੌਮ ਹੈ, ਉਹ ਬੇਸ਼ੱਕ ਉਹ ਮਾਈਨੋਰਿਟੀ ਸਨ ਉਸ ਪੰਜਾਬ ਦੇ ਵਿੱਚ ਸਿੱਖ ਲੋਕ, ਪਰ ਉਹ ਸਾਰੇ ਉਸ ਧਰਤੀ ਦੇ ਦੁੱਖ ਨੂੰ ਕੱਟਣ ਦੀ ਸਮਰੱਥਾ ਰੱਖਦੇ ਸੀ, ਜਿਵੇਂ ਉਹਨਾਂ ਨੇ ਅੰਨ ਪੈਦਾ ਕੀਤਾ, ਜਿਵੇਂ। ਸੋ ਇੱਥੋਂ ਸ਼ੁਰੂਆਤ ਹੋਈ। ਸੋ 1966 'ਚ ਜਦੋਂ ਉਹਨਾਂ ਨੇ ਵੰਡ ਕੀਤੀ ਪੰਜਾਬ ਦੀ, ਜਦੋਂ ਅਸੀਂ ਕਹਿੰਦੇ ਹਾਂ ਜੀ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਲਏ, ਉਹਦਾ ਰੀਜ਼ਨ ਇਹ ਹੈ ਵੀ ਉਹ ਇਲਾਕੇ ਤਾਂ ਪੰਜਾਬੀ ਬੋਲਦੇ ਨੇ, ਪਰ 1961 ਦੀ ਸੈਂਸਸ ਦੇ ਵਿੱਚ ਸਾਡੇ ਹਿੰਦੂ ਭਰਾਵਾਂ ਨੇ ਜਿਹੜੀ ਹੈ ਉਹ ਹਿੰਦੀ ਲਿਖਾਈ ਹੋਈ ਹੈ ਜ਼ਬਾਨ। ਨਤੀਜੇ ਦੇ ਤੌਰ ਤੇ ਉਹਨਾਂ ਨੇ ਕਿਹਾ ਜੀ ਹਿੰਦੀ ਸਪੀਕਿੰਗ। ਸੋ ਮੰਗ ਤਾਂ ਸੀ ਪੰਜਾਬੀ ਸੂਬਾ ਬਣਾਉਣ ਦੀ, ਉਹਨਾਂ ਨੇ ਹਰਿਆਣਾ ਜਿਹੜਾ ਪੰਜਾਬ ਤੋਂ ਵੀ ਵੱਡਾ ਹੈ ਉਹ ਬਣਾ ਦਿੱਤਾ, ਹਿਮਾਚਲ ਜਿਹੜਾ ਦੋਨਾਂ ਤੋਂ ਵੱਡਾ ਹੈ ਉਹ ਬਣਾ ਦਿੱਤਾ, ਪਹਾੜੀ ਇਲਾਕੇ ਸਾਰੇ ਉੱਧਰ ਕੱਢ ਦਿੱਤੇ, ਇੱਧਰ ਜਿਹੜੇ ਨੇ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ। ਸੋ ਮੈਂ ਇਹ ਸਮਝਦਾ ਵੀ ਇਹ ਦਿਨ ਸਾਡੇ ਲਈ ਜਿੱਥੇ ਇੱਕ ਫਖਰ ਦਾ ਦਿਨ ਹੋਣਾ ਚਾਹੀਦਾ ਸੀ ਕਿ ਸਿੱਖਾਂ ਨੇ ਕੁਰਬਾਨੀ ਕੀਤੀ ਹੈ। ਅੱਜ ਜੇ ਤੁਸੀਂ ਪੰਜਾਬ ਵੱਲ ਨਜ਼ਰ ਮਾਰੋ ਕਿ ਜਿਸ ਪੰਜਾਬੀ ਸੂਬੇ ਲਈ ਸਿੱਖਾਂ ਨੇ ਹੀ ਕੁਰਬਾਨੀਆਂ ਕੀਤੀਆਂ, ਬਣਿਆ, ਰਾਜ ਵੀ ਅਕਾਲੀ ਕਰ ਰਹੇ ਨੇ, ਪੰਜਾਬੀ ਦਾ ਹਾਲ ਕੀ ਹੈ ਉੱਥੇ ਜੀ। ਮੈਨੂੰ ਕੱਲ੍ਹ ਹੀ ਕੋਈ ਤਰਨਤਾਰਨ ਤੋਂ ਦੱਸ ਰਹੇ ਸੀ ਜੀ ਕਿ ਉੱਥੇ ਜਿਹੜੇ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਦੇ ਉੱਤੇ ਵੀ ਜਿਹੜੇ ਪਬਲਿਕ ਚੀਫ ਖਾਲਸਾ ਦੀਵਾਨ ਦੇ ਸਕੂਲ ਨੇ, ਉਹਨਾਂ ਦੇ ਵਿੱਚ ਵੀ ਹਿੰਦੀ ਬੋਲਣੀ ਲਾਜ਼ਮੀ ਹੈ, ਪੰਜਾਬੀ ਤੁਸੀਂ ਉੱਥੇ ਵੀ ਨਹੀਂ ਬੋਲ ਸਕਦੇ। ਉਹ ਇੱਥੋਂ ਗਏ ਬੱਚੀ ਨੂੰ ਦਾਖਲ ਕਰਵਾਉਣਾ ਚਾਹੁੰਦੇ ਸੀ ਉੱਥੇ ਸਕੂਲ 'ਚ, ਉਹ ਕਹਿੰਦੇ ਜੀ ਕੀ ਕਰੀਏ। ਚੀਫ ਖਾਲਸਾ ਦੀਵਾਨ ਜਿਹੜੀ ਪੰਜਾਬ ਜਿਹੜੀ ਸ਼ੁਰੂਆਤ ਕੀਤੀ ਜਿਹਨੇ ਖਾਲਸਾ ਸਕੂਲਾਂ ਖਾਲਸਾ ਕਾਲਜਾਂ ਦੀ, ਔਰ ਬਾਕੀ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਕ੍ਰਿਸਚਨ ਸਕੂਲ ਕਰਤਾਰਪੁਰ 'ਚ ਬੱਚਿਆਂ ਦਾ ਫੰਕਸ਼ਨ ਸੀ ਕਿ ਜੀ ਦਸਤਾਰ ਤੁਸੀਂ ਸਜਾ ਕੇ ਨਹੀਂ ਆ ਸਕਦੇ,
ਫਾਈਨ ਕੀਤੇ ਜਾਂਦੇ ਨੇ ਬੱਚਿਆਂ ਨੂੰ। ਅੱਜ ਤੁਸੀਂ ਕਿਸੇ ਨਾਲ ਗੱਲ ਕਰੋ, ਉਹ ਅਸੀਂ ਤਾਂ ਬਈਆਂ ਨੂੰ ਕਹਿੰਦੇ ਆ, ਉੱਥੇ ਹਾਲਤ ਇਹ ਹੈ ਵੀ ਸਾਡੇ ਬਈਏ ਬਣੇ ਹੋਏ ਨੇ, ਆਪਣੀ ਜ਼ਬਾਨ ਛੱਡੀ ਹੋਈ ਹੈ। ਸੋ ਇਹ ਇੱਕ ਦੁੱਖ ਦੀ ਗੱਲ ਹੈ। ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਮਦਰ ਲੈਂਗੁਏਜ ਡੇ ਦੀ ਇਸ ਗੱਲ ਕਰਦੇ ਹਾਂ, ਮਾਂ ਬੋਲੀ ਦਿਨ ਦੀ, ਸੋ ਅਸੀਂ ਚੇਤੰਨ ਹੋਈਏ, ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਦੇ ਨਾਲ ਜੋੜੀਏ। ਇਹ ਪੰਜਾਬੀ ਮਾਖਿਓ ਮਿੱਠੀ ਜ਼ਬਾਨ ਹੈ। 5-6 ਹਜ਼ਾਰ ਸਾਲ ਉੱਥੇ ਇੰਨੇ ਰਾਜ ਆਏ ਤਾਂ ਗਏ, ਕਿਸੇ ਨੇ ਰਾਜ ਭਾਸ਼ਾ ਨਹੀਂ ਬਣਾਇਆ ਪੰਜਾਬੀ ਨੂੰ, ਪਰ ਇਹਦੇ ਬਾਵਜੂਦ ਪੰਜਾਬੀ ਸਰਵਾਈਵ ਕੀਤੀ। ਜਿੰਨੀ ਪੰਜਾਬੀ ਦੇ ਵਿੱਚ ਅਮੀਰ ਇਸ ਦੇ ਵਿੱਚ ਅਖਾਣ ਨੇ, ਬੋਲੀਆਂ ਨੇ, ਵਰਤਾਰਾ ਹੈ, ਅਸੀਂ ਖੁੱਲ੍ਹ ਕੇ ਹੱਸ ਸਕਦੇ ਹਾਂ, ਖੁੱਲ੍ਹ ਕੇ ਰੋ ਸਕਦੇ ਹਾਂ, ਖੁੱਲ੍ਹ ਕੇ ਇੱਕ ਦੂਜੇ ਨੂੰ ਜਿਹੜਾ ਉਸ ਨੂੰ ਉਸ ਦੀ ਸ਼ਲਾਘਾ ਕਰਦੇ ਹਾਂ, ਉਸ ਦੇ ਨਾਲ ਜੁੜੇ ਹੋਏ ਹਾਂ। ਸੋ ਅਸੀਂ ਆਪਣੀ ਇਸ ਰਾਣੀਆਂ ਵਰਗੀ ਜ਼ਬਾਨ ਮਾਂ ਨੂੰ ਛੱਡ ਕੇ, ਜਦੋਂ ਕਿਸੇ ਇੱਕ ਪਾਕਿਸਤਾਨੀ ਪੰਜਾਬੀ ਦਾ ਮੈਂ ਲਿਖ ਰਿਹਾ ਸੀ, ਉਹਨੇ ਹੈਡਿੰਗ ਹੀ ਆਪਣੇ ਆਰਟੀਕਲ ਦਾ ਦਿੱਤਾ, ਮਾਂ ਮਹਿਟਰ ਭਰਾਵਾਂ ਨਾਲ 4 ਗੱਲਾਂ। ਹੁਣ ਮਾਂ ਮਹਿਟਰ ਕਹਿੰਦੇ ਨੇ ਜਿਹਦੀ ਮਾਂ ਮਰ ਜਾਏ ਬਚਪਨ। ਸੋ ਉਹਨਾਂ ਨੂੰ ਐਡਰੈਸ ਕੀਤਾ ਵੀ ਜਿਹੜੇ ਆਪਣੀ ਮਾਂ ਬੋਲੀ ਤੋਂ ਇਨਕਾਰੀ ਨੇ, ਜਿਹੜੇ ਕਿ ਆਪਣੀ ਇਹ ਨਹੀਂ ਹੈ ਜਿੰਨੀਆਂ ਜ਼ਬਾਨਾਂ ਸਿੱਖੀਆਂ ਜਾਂਦੀਆਂ ਨੇ ਸਿੱਖੋ, 20 ਜ਼ਬਾਨਾਂ ਸਿੱਖੋ, ਕੌਣ ਰੋਕਦਾ। ਲੇਕਿਨ ਜਦੋਂ ਤੁਸੀਂ ਰੋਂਦੇ ਹੋ, ਜਦੋਂ ਤੁਸੀਂ ਹੱਸਦੇ ਹੋ, ਤੇ ਆਪਣੀ ਮਾਂ ਬੋਲੀ 'ਚ ਹੀ ਹੱਸਦੇ ਹੋ। ਜਦੋਂ ਮਾਰ ਪੈਂਦੀ ਹੈ ਤਾਂ ਹਾਏ ਮਾਂ ਹੀ ਯਾਦ ਆਉਂਦਾ। ਹਾਂਜੀ। ਸੋ ਜੇ ਅਸੀਂ ਆਪਣੀ ਮਾਂ ਤੋਂ ਬਾਅਦ, ਮਾਂ ਸਾਨੂੰ ਦੁੱਧ ਚੁੰਘਾਉਂਦੀ ਹੈ, ਦੁਨੀਆ ਦੇ ਵਿੱਚ ਸਾਡੀ ਉਹ ਲਿਆਉਣ ਦਾ ਕਾਰਨ ਬਣਦੀ ਹੈ, ਤੇ ਮਾਂ ਬੋਲੀ ਸਾਡੀ ਪਹਿਲੀ ਐਕਸਪ੍ਰੈਸ਼ਨ ਹੈ ਜਿਹੜੀ ਸਾਨੂੰ ਜਾਂਚ ਦੱਸਦੀ ਹੈ ਵੀ ਅਸੀਂ ਆਪਣੇ ਭਾਵਾਂ ਦਾ ਪ੍ਰਗਟਾਵਾ ਕਿਵੇਂ ਕਰਨਾ। ਸੋ ਮੈਂ ਇਹ ਸਮਝਦਾ ਵੀ ਅਸੀਂ ਜੇ ਇਸ ਜ਼ਬਾਨ ਨੂੰ ਸਿੱਖਾਂਗੇ, ਪੜ੍ਹਾਂਗੇ, ਬੋਲਾਂਗੇ, ਜੇ ਪੰਜਾਬੀ ਨਹੀਂ ਆਏਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਵੇਂ ਪੜ੍ਹਾਂਗੇ? ਹਾਂਜੀ। ਗੁਰੂ ਦੀ ਔਰ ਇੰਨੀ ਬਖਸ਼ਿਸ਼ ਹੈ ਉਸ ਧਰਤੀ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਖਜ਼ਾਨਾ ਸਤਿਗੁਰੂ ਨੇ ਸਾਨੂੰ ਬਖਸ਼ਿਆ, ਪਰ ਸਾਡੇ 'ਚੋਂ ਬਹੁਤ ਸਾਰੇ ਅਸੀਂ ਜਿਹੜੇ ਆ ਉਹਨਾਂ ਨੂੰ ਵੀ ਮੰਤਰ ਬਣਾ ਦਿੱਤਾ, ਕਿਉਂਕਿ ਮੰਤਰ ਵੀ ਪੰਡਤ ਪੜ੍ਹਦੇ ਸੀ, ਸੁਣਾ ਦਿੰਦੇ ਸੀ। ਹੁਣ ਇਹ ਵੀ ਬਾਣੀ ਗ੍ਰੰਥੀ ਸੁਣਾ ਦਿੰਦੇ ਨੇ। ਅਸੀਂ ਤਾਂ ਜਾ ਕੇ $1 ਬਾਬੇ ਦਾ, ਇੱਕ ਵਾਜੇ ਦਾ, ਇੱਕ ਇੱਧਰ ਰੱਖਿਆ, ਇੱਕ ਇੱਧਰ ਰੱਖਿਆ, ਜਾ ਕੇ ਬਹਿ ਗਏ, ਪ੍ਰਸ਼ਾਦ ਦੀ ਢੀਕ ਕੀਤੀ, ਬਾਹਰ ਲੰਗਰ ਛਕਿਆ, ਆ ਗਏ। ਸੋ ਮਕਸਦ ਤਾਂ ਗੁਰੂ ਸਾਹਿਬ ਦਾ, ਜਦੋਂ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਚੁਣਿਆ ਬਾਣੀ ਨੂੰ ਲਿਖਣ ਦੇ ਲਈ ਵੀ, ਗੁਰਮੁਖੀ ਸਕ੍ਰਿਪਟ ਨੂੰ, ਮਕਸਦ ਤਾਂ ਸੀ ਕਿ ਲੋਕ ਪੜ੍ਹਨਗੇ। ਇਹਨਾਂ ਦੇ ਲਈ ਇਹ ਇਨਸਾਨੀਅਤ ਦੇ ਲਈ ਹੈ, ਇਨਸਾਨੀਅਤ ਦਾ ਗ੍ਰੰਥ ਹੈ। ਸਾਨੂੰ ਤਾਂ 10ਵੇਂ ਪਾਤਸ਼ਾਹ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਨਾਲ ਸਾਨੂੰ ਤਾਂ ਗੁਰੂ ਰੂਪ ਦੇ ਵਿੱਚ ਅਸੀਂ ਸ਼ਬਦ ਗੁਰੂ ਦੇ ਰੂਪ 'ਚ ਦੇਖਦੇ ਹਾਂ, ਪਰ ਇਹ ਕੁੱਲ ਇਨਸਾਨੀਅਤ ਲਈ ਹੈ। ਔਰ ਮੈਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗਾ, ਅੱਜ ਦੇ ਦਿਨ ਬੇਨਤੀ ਕਰਾਂਗਾ ਕਿ ਅਸੀਂ ਆਪਣੀ ਬੋਲੀ ਦੀ ਕਦਰ ਨੂੰ ਜਾਣੀਏ, ਇਹਨੂੰ ਸਮਝੀਏ ਔਰ ਇਹਦੇ ਨਾਲ ਜੁੜੀਏ। ਜੀ ਡਾਕਟਰ ਸਾਹਿਬ, ਬਿਲਕੁਲ ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਅੱਜ ਦੇ ਸਾਡੇ ਇਸ ਸੈਗਮੈਂਟ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਤੇ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।